ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਦੇ ਲਈ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਊਬ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ। ਕਾਂਗਰਸ ਦੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਤੇ ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਉਹਨਾਂ ਦਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦਾ ਲੋਕ ਸਭਾ ਤੋਂ ਉਮੀਦਵਾਰ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਪ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਉਹਨਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ। 54 ਸਾਲਾ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਹੈ। ਉੱਘੇ ਦਲਿਤ ਆਗੂ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਸਨ। ਚੰਡੀਗੜ੍ਹ ਤੋਂ ਖਬਰ ਏਜੰਸੀ ਦੇ ਮੁਤਾਬਕ ਰਾਜਕੁਮਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ। ਉਹ ਹਫ਼ਤੇ ਦੇ ਅੰਦਰ ਆਪ ਦੇ ਵਿੱਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਦੂਜੇ ਕਾਂਗਰਸੀ ਆਗੂ ਬਣ ਚੁੱਕੇ ਨੇ। ਆਪ ਸੂਬਾ ਇਕਾਈ ਨੇ ਐਕਸ ਤੇ ਪੰਜਾਬੀ ਪੋਸਟ ਦੇ ਵਿੱਚ ਕਿਹਾ ਕਿ ਰਾਜਕੁਮਾਰ ਚੱਬੇਵਾਲ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਚੱਬੇਵਾਲ ਤੋਂ ਵਿਧਾਇਕ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਪਾਰਟੀ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਨੇ। ਸੂਤਰਾਂ ਦੇ ਮੁਤਾਬਕ ਆਪ ਹੁਣ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾ ਸਕਦੀ ਹੈ। ਡਾਕਟਰ ਰਾਜਕੁਮਾਰ ਚੱਬੇਵਾਲ, ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਕਿ ਦੂਜੇ ਕਾਂਗਰਸੀ ਆਗੂ ਨੇ, ਮਹੀਨਾ ਕੁ ਪਹਿਲਾਂ ਹੀ ਉਹਨਾਂ ਨੇ ਪੰਜਾਬ ਦੇ ਸਿਰ ਜਿਹੜਾ 70,000 ਕਰਜ਼ਾ ਕਰੋੜ ਦਾ ਆਮ ਆਦਮੀ ਪਾਰਟੀ ਨੂੰ 2 ਸਾਲਾਂ ਦੇ ਵਿੱਚ ਚੁੱਕਿਆ, ਉਹਦਾ ਬੈਨਰ ਫੜ ਕੇ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਆਪ ਨੂੰ ਸੰਗਲਾਂ ਦੇ ਵਿੱਚ ਜਕੜ ਕੇ ਰੱਖਿਆ ਹੋਇਆ ਸੀਗਾ ਕਿ ਇਸ ਤਰ੍ਹਾਂ ਪੰਜਾਬ ਜਕੜਿਆ ਹੋਇਆ। ਹੁਣ ਸਮਝੋ ਬਾਹਰ ਹੈ ਕਿ ਮਹੀਨੇ ਦੇ ਵਿੱਚ ਹੀ ਉਹ ਕਰਜ਼ਾ ਲੈ ਗਿਆ, 70,000 ਕਰੋੜ ਰੁਪਈਆ ਹੋਰ ਕਿਤੋਂ ਆ ਗਿਆ ਕਿ ਵਿਧਾਇਕ ਸਾਹਿਬ ਦਾ ਜਿਹੜਾ ਦਿਲ ਹੈ ਉਹ ਹੁਣ ਆਮ ਆਦਮੀ ਪਾਰਟੀ ਤੇ ਆ ਗਿਆ। ਇਹ ਪਹਿਲੀ ਵਾਰ ਨਹੀਂ ਹੈ, ਪਰ ਇਹਨੇ ਇੱਕ ਬਹੁਤ ਵੱਡੇ ਸਵਾਲ ਨੂੰ ਜਨਮ ਦੇ ਦਿੱਤਾ ਹੈ। ਉਹ ਸਵਾਲ ਆਪਾਂ ਅਕਸਰ ਐਡਰੈਸ ਨਹੀਂ ਕਰਦੇ। ਉਹ ਸਵਾਲ ਇਹ ਹੈ ਕਿ ਕੀ ਹੁਣ ਦਲਿਤ ਆਗੂ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਾਸ਼ੀਆਗ੍ਰਸਤ ਨੇ? ਕਿ ਆਮ ਆਦਮੀ ਪਾਰਟੀ ਕੋਲੇ ਕੋਈ ਦਲਿਤ ਚਿਹਰਾ ਨਹੀਂ? ਇਹਨਾਂ ਨੇ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਤੋਂ, ਮਾਫ ਕਰਨਾ, ਦਲਿਤ ਭਾਈਚਾਰੇ ਤੋਂ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀਗਾ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ, ਪਰ ਹਾਲੇ ਤੱਕ ਬਣਾਇਆ ਨਹੀਂ ਬਣਾਇਆ। ਇੱਕ ਵਿਧਾਇਕ ਨੇ ਉਹ ਮਸਲਾ ਚੁੱਕਿਆ ਸੀਗਾ, ਤੁਹਾਨੂੰ ਯਾਦ ਹੋਣਾ ਹੈ, ਤੇ ਉਸ ਵਿਧਾਇਕ ਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਸਾਡੇ ਭਗਵੰਤ ਮਾਨ ਨੇ, ਇਹਨਾਂ ਨੇ ਕਿਹਾ ਕਿ ਇਹਨੂੰ ਜੁੱਤੀ ਸੰਗਾਓ, ਇਹਨੂੰ ਕੋਈ ਦੌਰਾ ਪੈ ਗਿਆ। ਇਹ ਕਾਂਗਰਸੀ ਸੀਗਾ। ਇੱਕ ਹੋਰ ਵਿਧਾਇਕ ਨੇ ਇਹ ਮਾਮਲਾ ਚੁੱਕਿਆ ਸੀ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਉਹ ਵਿਧਾਇਕ ਅਕਸਰ ਚਰਚਾ ਦੇ ਵਿੱਚ ਵੀ ਰਹਿੰਦਾ, ਸੁਰਖੀਆਂ ਦੇ ਵਿੱਚ ਵੀ ਰਹਿੰਦਾ। ਉਸ ਵਿਧਾਇਕ ਨੇ ਇਹ ਮਾਮਲਾ ਚੁੱਕਿਆ ਸੀ। ਉਸ ਵਿਧਾਇਕ ਦਾ ਫੋਨ ਐਸਡੀਐਮ, ਤਹਿਸੀਲਦਾਰ, ਥਾਣੇਦਾਰ, ਹੋਰ ਜਿਹੜੇ ਅਫਸਰਸ਼ਾਹੀ ਸੀ ਉਹ ਚੱਕਣੋਂ ਹੀ ਹਟ ਗਈ। ਉਹਨੂੰ ਸਰਕਾਰੀ ਸਮਾਗਮਾਂ ਦੇ ਵਿੱਚ ਸੱਦਾ ਹੀ ਮਿਲਣੋਂ ਹਟ ਗਿਆ। ਉਹਨੂੰ ਕਹਿੰਦੇ ਕੋਈ ਗੱਲ ਨਹੀਂ, ਤੂੰ ਜ਼ੋਰ ਲਾ ਲਾ, ਉਪ ਮੁੱਖ ਮੰਤਰੀ ਬਣ ਲਾ ਪਹਿਲਾਂ, ਫਿਰ ਤੇਰਾ ਫੋਨ ਚੱਕ ਲਾਂਗੇ। ਉਹਨੇ ਮਿਹਨਤ ਕੀਤੀ, ਤਰਲਾ ਕੀਤਾ ਕਿ ਭਾਈ ਮੈਥੋਂ ਗਲਤ ਕਿਹਾ ਗਿਆ, ਮੈਂ ਇਹ ਡਿਮਾਂਡ ਨਹੀਂ ਕਰਦਾ। ਤੇ ਉਸ ਤੋਂ ਬਾਅਦ ਫਿਰ ਉਹਦੇ ਜਿਹੜਾ ਉਹ ਇੱਕ ਅਹੁਦਾ ਸੀ ਜਾਂ ਇੱਕ ਅਪਰੋਚ ਹੁੰਦੀ ਹੈ ਨਾ ਇੱਕ ਵਿਧਾਇਕ ਦੀ, ਉਹ ਫਿਰ ਤੈਅ ਹੋਈ। ਇਹ ਸਾਡਾ ਲੋਕਤੰਤਰ ਆ, ਇਹ ਸਾਡੀਆਂ ਪਾਰਟੀਆਂ, ਡੈਮੋਕ੍ਰੇਟਿਕ ਪਾਰਟੀਆਂ ਨੇ। ਕੁਲਦੀਪ ਸਿੰਘ ਧਾਲੀਵਾਲ ਜੇ ਕਹਿੰਦਾ ਕਿ ਭਾਈ ਕੈਨੇਡਾ ਦੇ ਨਾਲ ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋਣਾ ਚਾਹੀਦਾ, ਉਹਨੂੰ ਕਹਿੰਦੇ ਹਾਂ ਹਾਂ ਤੇਰੀ ਜ਼ਰੂਰਤ ਕਿਵੇਂ ਹੋਈ ਇਹ ਗੱਲ ਕਹਿਣ ਦੀ? ਸਿੱਖਾਂ ਦਾ ਮਾਮਲਾ ਸੀਗਾ ਉਹ।
ਭਾਈ ਹਰਦੀਪ ਸਿੰਘ ਨਿੱਜਰ ਦੇ ਨਾਲ ਜੁੜਿਆ ਮਾਮਲਾ ਸੀ, ਜਦੋਂ ਕੈਨੇਡਾ ਤੇ ਭਾਰਤ ਦੇ ਦਰਮਿਆਨ ਕੂਟਨੀਤਿਕ ਦਬਾਅ ਆ ਗਏ, ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਖਟਾਸ ਆ ਗਈ, ਚਲੋ ਕੂਟਨੀਤਿਕ ਦਬਾਅ ਵੀ ਕਹਿ ਸਕਦੇ ਹਾਂ ਆਪਾਂ। ਉਹਨੂੰ ਕਿਹਾ ਗਿਆ ਪਾਰਟੀ ਵੱਲੋਂ ਕਿ ਹਾਂ ਤੇਰੀ ਇਹ ਜ਼ਰੂਰਤ ਕਿਵੇਂ ਹੋਈ ਕਿ ਤੂੰ ਇਸ ਮਸਲੇ ਤੇ ਆਪਣੀ ਰਾਏ ਦਿੱਤੀ। ਕਦੇ 92 ਐਮਐਲਏ ਤੁਸੀਂ ਬੋਲਦੇ ਵੇਖਿਆ ਕਿਸੇ ਗੱਲ ਦੇ ਵਿੱਚ? ਕਦੇ ਉਹਨਾਂ ਦੀ ਪੰਜਾਬ ਦੇ ਮਸਲੇ ਤੇ ਆ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ, ਤੁਸੀਂ ਖਬਰ ਤੇ ਨਜ਼ਰ 'ਚ ਵੀ ਸੁਣਿਆ ਹੋਣਾ, ਸਵੇਰੇ ਸ਼ਾਮ ਵੀ ਸੁਣਿਆ ਹੋਣਾ, ਰਿਪੋਰਟਾਂ ਦੇ ਵਿੱਚ ਵੀ ਸੁਣਿਆ ਹੋਣਾ, ਇੱਕ ਵੀ ਵਿਧਾਇਕ ਨੇ ਪੰਜਾਬ 92 ਚੋਂ, ਮੈਂ ਜਿਹੜੇ ਸੱਤਾਧਾਰੀ ਨੇ ਇਹਨਾਂ ਦੀ ਗੱਲ ਕਰ ਰਿਹਾ, 92 ਦੇ ਵਿੱਚੋਂ ਇੱਕ ਵੀ ਵਿਧਾਇਕ ਹੈ ਐਸਾ ਜਿਹਨੇ ਕਿਸਾਨੀ ਦੀ ਗੱਲ ਕੀਤੀ ਹੋਵੇ? ਇੱਕ ਵੀ ਵਿਧਾਇਕ ਹੈ ਜਿਹਨੇ ਬੇਰੁਜ਼ਗਾਰ ਮੁੰਡੇ ਕੁੜੀਆਂ ਦਾ ਮਸਲਾ ਚੁੱਕਿਆ ਹੋਵੇ? ਇੱਕ ਵੀ ਵਿਧਾਇਕ ਹੈ ਐਸਾ ਜਿਹਨੇ ਡਰੱਗ ਦੀ ਗੱਲ ਕੀਤੀ ਹੋਵੇ? ਇੱਕ ਵੀ ਵਿਧਾਇਕ ਹੈ ਐਸਾ ਜਿਹਨੇ ਕਿਹਾ ਹੋਵੇ ਕਿ ਹਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਹੈ, ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ? ਇੱਕ ਵੀ ਨਹੀਂ ਹੈ। ਠੀਕ ਹੈ, ਕੁਛ ਹਲਕੇ ਦੀਆਂ ਮੰਗਾਂ ਲੋਕਾਂ ਨੇ ਚੁੱਕੀਆਂ ਨੇ, ਕੁਛ ਨੇ ਹੋਰ ਇਸ਼ੂ ਐਡਰੈਸ ਕੀਤੇ ਨੇ, ਪਰ ਪੈਨ ਪੰਜਾਬ ਮਾਮਲਾ ਇੱਕ ਵੀ ਵਿਧਾਇਕ ਨੇ ਨਹੀਂ ਚੁੱਕਿਆ। ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹ ਦਿਖਦਾ ਨਹੀਂ ਹੈ? ਇਹ ਗੱਲ ਤਾਂ ਕਹਿ ਰਹੇ ਕਿਉਂਕਿ ਤੁਸੀਂ ਇਨਕਲਾਬੀ ਬਣਦੇ ਸੀਗੇ, ਤੁਸੀਂ ਕਹਿੰਦੇ ਸੀ ਲੋਕਾਂ ਨੂੰ ਕਿ ਕਾਂਗਰਸੀਆਂ ਤੇ ਅਕਾਲੀਆਂ ਨੂੰ ਦਿਖਦਾ ਨਹੀਂ, ਉਹ ਬੋਲ ਸਕਦੇ ਆ, ਤੁਸੀਂ ਲੋਕਾਂ ਨੂੰ ਸਮਝਾਉਂਦੇ ਹੁੰਦੇ ਸੀਗੇ ਕਿ ਇੱਕ ਵਿਧਾਇਕ ਆਹ ਕਰ ਸਕਦਾ, ਇੱਕ ਵਿਧਾਇਕ ਆਹ ਕਰ ਸਕਦਾ। ਉਹ ਘੱਟੋ ਘੱਟ ਕਦੇ ਤਾਂ ਬੋਲਦੇ ਸੀਗੇ, ਉਹ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਭਾਜਪਾ ਦੇ ਨਾਲ ਰਲਿਆ ਹੋਇਆ ਸੀ, ਉਹਨੇ ਆਇਆ ਸੀ, ਉਹ ਘੱਟੋ ਘੱਟ ਉਹ ਕਿਸਾਨੀ ਬਿੱਲਾਂ ਤੇ ਤਾਂ ਉਹ ਕਹਿੰਦਾ ਕਿ ਮੈਂ ਨਹੀਂ ਵਿਰੋਧ ਕਰ ਸਕਦਾ ਕਿਸਾਨਾਂ ਦਾ। ਉਹਨੂੰ ਕਿਹਾ ਗਿਆ ਕਿ ਤੂੰ ਆਪਦੇ ਲੋਕਾਂ ਨੂੰ ਰੋਕ, ਉਹ ਕਹਿੰਦਾ ਮੈਂ ਨਹੀਂ ਰੋਕ ਸਕਦਾ। ਘੱਟੋ ਘੱਟ ਉਹਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਤਾਂ ਕਿਹਾ ਨਾ ਕਿ ਜਿਹੜਾ ਸੀਏ ਤੁਸੀਂ ਲੈ ਕੇ ਆ ਰਹੇ ਹੋ, ਅਸੀਂ ਇਹਦੇ ਪੱਖ ਦੇ ਵਿੱਚ ਨਹੀਂ। ਤੁਸੀਂ ਤਾਂ ਇੰਨਾ ਕਹਿਣ ਜੋਗੇ ਵੀ ਨਹੀਂ ਰਹੇ। ਪਤਾ ਨਹੀਂ ਕੀ ਮਜਬੂਰੀ ਹੈ, ਪਤਾ ਨਹੀਂ ਕਾਹਦਾ ਡਰ ਹੈ, ਪਤਾ ਨਹੀਂ ਕੀ। ਘੱਟੋ ਘੱਟ ਚੰਨੀ ਦੇ ਘਰੋਂ 10 ਕਰੋੜ ਰੁਪਈਆ ਮਿਲਿਆ, ਆਪਾਂ ਉਹਦੀਆਂ ਖਬਰਾਂ ਲਾਈਆਂ। ਚੰਨੀ 2 ਵਿਧਾਨ ਸਭਾ ਹਲਕਿਆਂ ਤੋਂ ਹਾਰ ਗਏ, ਆਪਾਂ ਉਹ ਖਬਰਾਂ ਕੀਤੀਆਂ। ਚੰਨੀ ਦੀ ਰਾਜਨੀਤੀ ਦਾ ਕਰਨ ਦਾ ਜਿਹੜਾ ਤੌਰ ਤਰੀਕਾ, ਆਪਾਂ ਉਹਦੇ ਨਾਲ ਕਦੇ ਵੀ ਸਹਿਮਤ ਨਹੀਂ ਹੋਏ ਕਿ ਇਹਦਾ ਜਿਹੜਾ ਤੌਰ ਤਰੀਕਾ, ਕਿਉਂਕਿ ਮੀ ਟੂ ਦੇ ਵਿੱਚ ਵੀ ਉਹਦਾ ਨਾਮ ਬੋਲਦਾ ਰਿਹਾ, ਇੱਕ ਬੀਬੀ ਨੂੰ ਅੱਧੀ ਰਾਤ ਨੂੰ ਮੈਸੇਜ ਭੇਜਣ ਵਾਲੇ ਮਾਮਲੇ ਦੇ ਵਿੱਚ ਵੀ ਚੰਨੀ ਦਾ ਨਾਮ ਬੋਲਦਾ ਰਿਹਾ। ਆਪਾਂ ਉਹ ਹਰ ਖਬਰ ਕੀਤੀ ਜਿਹੜੀ ਚੰਨੀ ਦੀ ਰਾਜਨੀਤੀ ਦੇ ਨਾਲ ਜੁੜੀ ਸੀ ਔਰ ਗਲਤ ਕੰਮ ਸੀ। ਉਹਨੇ ਚੰਡੀਗੜ੍ਹ ਦੇ ਵਿੱਚ ਆਪਦੀ ਕੋਠੀ ਨੂੰ ਬਣਾ ਲਿਆ ਢਵਾ ਕੇ, ਬਾਅਦ ਦੇ ਵਿੱਚ ਉਹ ਕੈਂਸਲ ਕਰਨਾ ਪਿਆ। ਉਹਨੇ ਹਾਥੀ ਦੀ ਸਵਾਰੀ ਕੀਤੀ, ਉਹਨੇ ਹੋਰ ਜਦੋਂ ਵੀ ਉਹਨੇ ਕਿਹਾ ਕਿ ਮੈਂ ਬੱਕਰੀ ਚੋ ਲੈਣਾ, ਮੈਂ ਆਹ ਕਰ ਲੈਣਾ, ਲੋਕਾਂ ਨੇ ਕਿਹਾ ਚਲੋ ਆਪਾਂ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈ ਸਕਦੇ ਆਪਾਂ, ਕਿਉਂਕਿ ਇੱਕ ਮਿਆਰੀ ਜੇ ਆਲੋਚਨਾ ਵੀ ਕਰਨੀ ਹੈ ਤਾਂ ਉਹਦਾ ਇੱਕ ਮਿਆਰ ਹੋਣਾ ਚਾਹੀਦਾ, ਉਹਦਾ ਇੱਕ ਕਾਰਨ ਹੋਣਾ ਚਾਹੀਦਾ, ਉਹਦੀ ਇੱਕ ਸ਼ਬਦਾਵਲੀ ਹੁੰਦੀ ਹੈ। ਇਹ ਨਹੀਂ ਗਾ ਆਲੋਚਨਾ ਦੇ ਵਿੱਚ ਤੁਸੀਂ ਜੋ ਮਰਜ਼ੀ ਜੀ ਮੂੰਹ ਦੇ ਵਿੱਚ ਆਏ ਉਹ ਬੋਲਦੇ ਹੋ, ਨਹੀਂ। ਜਦੋਂ ਤੁਸੀਂ ਆਲੋਚਨਾ ਕਰਦੇ ਹੋ ਔਰ ਔਨ ਏਅਰ ਕਰਦੇ ਹੋ ਤਾਂ ਇਹਦੀ ਕੋਈ ਮਰਿਆਦਾ ਹੈ, ਇਹਦੀ ਕੋਈ ਸ਼ਬਦਾਵਲੀ ਹੈ। ਜਿਵੇਂ ਡਾਕਟਰੀ ਦੇ ਲਈ, ਜਿਵੇਂ ਇੰਜੀਨੀਅਰਿੰਗ ਦੇ ਲਈ, ਜਿਵੇਂ ਹੋਰਨਾਂ ਚੀਜ਼ਾਂ ਦੇ ਲਈ ਕੋਈ ਕੋਡ ਬਣੇ ਆ, ਕੋਈ ਉਹਨਾਂ ਦਾ ਪ੍ਰੋਟੋਕੋਲ ਹੈ, ਉਹ ਠੀਕ ਇਸੇ ਤਰ੍ਹਾਂ ਹੀ ਇਹ ਪ੍ਰੋਫੈਸ਼ਨ ਹੈ, ਇਸੇ ਤਰ੍ਹਾਂ ਹੀ ਹੈ। ਇਹ ਥੋੜਾ ਕਿ ਤੁਸੀਂ ਮਨ ਦੇ ਵਿੱਚ ਆਇਆ ਜੋ ਮਰਜ਼ੀ ਉਹ ਬੋਲਤਾ, ਠੀਕ ਹੈ। ਇਹ ਟਾਕ ਸ਼ੋਜ਼ ਦੇ ਵਿੱਚ ਚੱਲ ਜਾਂਦੀ ਹੈ ਗੱਲ ਕਿ ਤੁਸੀਂ ਜਿਵੇਂ ਤੁਹਾਡਾ ਪਰਸਨਲ ਓਪੀਨੀਅਨ ਹੈ, ਪਰਸਨਲ ਸ਼ਬਦਾਵਲੀ ਹੈ, ਉਹ ਤੁਸੀਂ ਯੂਜ਼ ਕਰ ਲਓ, ਉਹਦੇ 'ਚ ਕੋਈ ਗਲਤ ਨਹੀਂ ਹੈਗਾ, ਕਿਉਂਕਿ ਉਹ ਟਾਕ ਸ਼ੋ, ਆਪਾਂ ਪੋਡਕਾਸਟ ਵੀ ਤਾਂ ਸੁਣਦੇ ਹੀ ਆ ਨਾ। ਪਰ ਜਦੋਂ ਤੁਸੀਂ ਪੋਲੀਟੀਕਲੀ ਕਿਸੇ ਚੀਜ਼ ਨੂੰ ਐਨਾਲਿਸਿਸ ਕਰ ਰਹੇ ਹੋ, ਉਹਦੇ ਤੇ ਗੱਲ ਕਰ ਰਹੇ ਹੋ, ਤਾਂ ਉਹਦੇ 'ਚ ਆਪਾਂ ਕਹਿੰਦੇ ਹਾਂ ਕਿ ਚੰਨੀ ਸਾਹਿਬ, ਮੁੱਖ ਮੰਤਰੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ, ਭਾਵੇਂ ਆਪਾਂ ਉਹਨਾਂ ਦੀ ਰਾਜਨੀਤੀ ਨਾਲ ਕਦੇ ਵੀ ਸਹਿਮਤ ਨਹੀਂ ਹੋਏ, ਉਹਨਾਂ ਨੇ ਇੱਕ ਗੱਲ ਕਹੀ, ਉਹ ਅੜੇ, ਚੰਨੀ ਸਾਹਿਬ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਉਹ ਅੜੇ। ਉਹਨਾਂ ਨੇ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਚਲੇ ਜਾਓ, ਚਲੇ ਗਏ ਆ, ਕੋਈ ਗੱਲ ਨਹੀਂ, ਕਿਸੇ ਨੇ ਤੁਹਾਡੇ ਵੱਲ ਡਲਾ ਨਹੀਂ ਚਲਾਇਆ ਇੱਥੇ, ਮੈਂ ਆਪਣੇ ਲੋਕਾਂ ਤੇ ਜ਼ੁਲਮ ਨਹੀਂ ਕਰਨਾ। ਉਹਨੇ ਹਾਲਾਂਕਿ ਡੀਜੀਪੀ ਨੂੰ ਕੇਂਦਰ ਅਪੁਆਇੰਟ ਕਰਦਾ, ਉਹਨੇ ਡੀਜੀਪੀ ਨੂੰ ਕਿਹਾ ਕਿ ਕਿਸੇ ਬੰਦੇ ਤੇ ਡਾਂਗ ਨਹੀਂ ਵੱਜਣੀ ਚਾਹੀਦੀ। ਇੱਕ ਮੁੱਖ ਮੰਤਰੀ ਦਾ ਇਹ ਸਟੈਂਡ ਹੁੰਦਾ ਆਪਣੇ ਲੋਕਾਂ ਦੇ ਵਿੱਚ, ਔਰ ਇਹ ਸਟੈਂਡ ਉਹਨਾਂ ਦਾ ਯਾਦ ਰੱਖਿਆ ਜਾਊਗਾ, ਚੰਨੀ ਸਾਹਿਬ ਦਾ। 10 ਕਰੋੜ ਰੁਪਈਆ ਵੀ ਨਹੀਂ ਲੋਕਾਂ ਨੇ ਭੁੱਲਣਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੋਰ ਵੀ ਚੀਜ਼ਾਂ ਲੋਕਾਂ ਨੇ ਨਹੀਂ ਭੁੱਲਣੀਆਂ, ਪਰ ਇਹ ਸਟੈਂਡ ਉਹਨਾਂ ਦਾ ਯਾਦ ਰੱਖਿਆ ਜਾਊਗਾ। ਅੱਜ ਸਟੈਂਡ ਕਿਤੇ ਨਜ਼ਰ ਆ ਰਿਹਾ ਤੁਹਾਨੂੰ? ਅੱਜ ਗੋਲੀ ਮਾਰ ਕੇ ਸਾਡਾ ਕਿਸਾਨ ਮਾਰਤਾ, ਸਟੈਂਡ ਕਿੱਥੇ ਹੈ? ਅੱਜ ਪੰਜਾਬ ਦੇ ਅੰਦਰ ਆ ਕੇ ਟਰੈਕਟਰ ਤੋੜਤੇ, ਟਰਾਲੀਆਂ ਭੰਨਤੀਆਂ, ਗੱਡੀਆਂ ਤੋੜਤੀਆਂ, ਗੁੰਡਾਗਰਦੀ ਕੀਤੀ, ਵਰਦੀਧਾਰੀਆਂ ਦੀ ਗੁੰਡਾਗਰਦੀ, ਸਟੈਂਡ ਕਿੱਥੇ ਹੈ? ਔਰ ਜਿਹੜੀ ਗੱਲ ਤੋਂ ਆਪਾਂ ਸ਼ੁਰੂ ਕੀਤਾ ਸੀਗਾ ਕਿ ਦਲਿਤ ਭਾਈਚਾਰੇ ਦੀ, ਗੁਰਪ੍ਰੀਤ ਜੀਪੀ ਫਤਿਹਗੜ੍ਹ ਸਾਹਿਬ ਤੋਂ ਇੰਪੋਰਟ ਕਰ ਲਏ ਗਏ ਕਾਂਗਰਸ ਤੋਂ, ਦੇਤੀ ਟਿਕਟ। ਰਾਜਕੁਮਾਰ ਚੱਬੇਵਾਲ ਇੰਪੋਰਟ ਕਰ ਲਏ ਗਏ ਕਾਂਗਰਸ ਤੋਂ, ਦੇਤੀ ਟਿਕਟ। ਸੁਸ਼ੀਲ ਕੁਮਾਰ ਰਿੰਕੂ ਇੰਪੋਰਟ ਕਰ ਲਏ ਗਏ ਕਾਂਗਰਸ ਤੋਂ, ਦੇਤੀ ਟਿਕਟ। ਕਰਮਜੀਤ ਅਨਮੋਲ ਨੂੰ ਫਰੀਦਕੋਟ ਭੇਜਤਾ, ਕਿਉਂਕਿ ਸੰਗਰੂਰ 'ਚ ਤਾਂ ਸੈਟਿੰਗ ਨਹੀਂ ਆ ਰਹੀ ਸੀ, ਫਰੀਦਕੋਟ ਰਿਜ਼ਰਵ ਹਲਕਾ। ਇਹ ਇਕੱਲਾ ਇੱਥੇ ਨਹੀਂ ਗਾ, ਆਮ ਆਦਮੀ ਪਾਰਟੀ ਨਾਲ ਨਹੀਂ ਗਾ, ਅਕਾਲੀਆਂ ਨੇ ਵੀ ਕਿਸੇ ਟਾਈਮ ਗੁਲਜ਼ਾਰ ਸਿੰਘ ਰਣੀਕੇ ਜਿਹੜੇ ਮਾਝੇ ਦੇ ਵਿੱਚੋਂ ਲੜਦੇ ਹੁੰਦੇ ਸੀਗੇ,
ਉਹਨਾਂ ਨੂੰ ਲਿਆ ਕੇ ਫਰੀਦਕੋਟੋਂ ਲੜਾਇਆ। ਹੁਣ ਉਹਨਾਂ ਨੇ ਫਿਰ ਮਲੋਟੋਂ ਕਿਹਾ ਹਰਪ੍ਰੀਤ ਸਿੰਘ ਕੋਟਭਾਈ ਨੂੰ ਕਿ ਤੁਸੀਂ ਤਿਆਰ ਰਹੋ ਫਰੀਦਕੋਟ ਜਾਣ ਵਾਸਤੇ, ਰਿਜ਼ਰਵ ਹਲਕਾ ਹੈ। ਸੋ ਪੰਜਾਬ ਦੀ ਸਿਆਸਤ ਜਿੱਥੋਂ ਕਾਸ਼ੀ ਨਾਮ ਵਰਗੇ ਆਗੂ ਉੱਠ ਕੇ ਯੂਪੀ ਦੀ ਸਿਆਸਤ ਤੱਕ ਜਿਹੜੀਆਂ ਉਹਨਾਂ ਨੇ ਵੱਡੀਆਂ ਵੱਡੀਆਂ ਮਾਰਾਂ ਮਾਰੀਆਂ, ਮੱਲਾਂ ਮਾਰੀਆਂ, ਉੱਥੇ ਅੱਜ ਸਾਨੂੰ ਦਲਿਤ ਚਿਹਰਾ ਨਹੀਂ ਮਿਲ ਰਿਹਾ, ਖਾਸ ਕਰਕੇ ਇਨਕਲਾਬ ਵਾਲਿਆਂ ਨੂੰ ਨਹੀਂ ਮਿਲ ਰਿਹਾ। ਆਪਾਂ ਇਹ ਤਾਂ ਮੰਨਦੇ ਨਾ ਕਿ ਅਕਾਲੀ ਤੇ ਕਾਂਗਰਸੀਆਂ ਤੋਂ ਲੋਕ ਖਿੱਚ ਗਏ, ਲੋਕ ਅੱਕ ਗਏ, ਉਹਨਾਂ ਦੇ ਘੁਟਾਲਿਆਂ ਤੋਂ, ਉਹਨਾਂ ਦੀਆਂ ਕਰਤੂਤਾਂ ਤੋਂ, ਤੇ ਲੋਕਾਂ ਨੇ ਇੱਧਰ ਨੂੰ ਮੂੰਹ ਕਰ ਲਿਆ। ਇਹ ਤਾਂ ਗੱਲ ਆਪਾਂ ਕਹਿੰਦੇ ਆ, ਪਰ ਇੱਧਰ ਵੀ ਅੱਜ ਤੁਹਾਡੇ ਕੋਲੇ 2 ਸਾਲਾਂ ਦੇ ਵਿੱਚ ਤੁਹਾਡੇ ਕੋਲੇ ਚਿਹਰੇ ਨਹੀਂ ਬਚੇ। ਤੁਹਾਡੇ ਕੋਲੇ ਕਾਡਰ ਕਿੱਥੇ ਆ ਤੁਹਾਡਾ? ਜਿਹੜੇ ਤੁਸੀਂ 13 MP ਕੈਂਡੀਡੇਟ ਦੇਣੇ ਸੀ ਲੋਕਾਂ ਨੂੰ, ਫਲਾਣਾ ਚੱਕੀ ਵਾਲੇ ਦਾ ਮੁੰਡਾ, ਫਲਾਣਾ ਪੈਂਚਰ ਵਾਲੇ ਦਾ ਮੁੰਡਾ, ਉਹ ਕਿ ਇੱਕ ਲਾਭ ਸਿੰਘ ਉਗੋਕੇ ਨੂੰ 117 ਟਿਕਟਾਂ ਦੇ ਵਿੱਚੋਂ ਲਾਭ ਸਿੰਘ ਉਗੋਕੇ ਨੂੰ ਟਿਕਟ ਦੇ ਕੇ ਤੁਸੀਂ ਸਾਰੇ ਪੰਜਾਬ ਦੀ ਰਾਜਨੀਤੀ ਦਾ ਉਹ ਨੈਰੇਟਿਵ ਬਦਲਦੇ ਹੋ। ਤੁਸੀਂ ਕਹਿੰਦੇ ਹੋ ਕਿ ਅਸੀਂ ਰਾਜਨੀਤੀ ਬਦਲਣਾ ਹੈ। 55 ਬੰਦੇ ਉਹ ਆ ਜਿਹੜੇ ਤੁਹਾਡੀਆਂ ਟਿਕਟਾਂ ਤੇ ਲੜੇ ਦੂਜੀਆਂ ਪਾਰਟੀਆਂ ਚੋਂ, 117 ਚੋਂ 55 ਬੰਦੇ ਗਿਣ ਕੇ ਦੇਖ ਲਓ ਪੰਜਾਬ ਦੇ ਹਰ ਹਲਕੇ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੇ ਕਿ ਕਿੱਧਰੋਂ ਆਏ ਨੇ। ਬਲਕਾਰ ਸਿੱਧੂ ਕਿੱਥੇ ਸੀਗੇ? ਅੱਜ ਜਿਹੜੇ ਹੋਰ ਜਿਹੜੇ ਇਹਨਾਂ ਦੇ ਮੰਤਰੀ ਬਣੇ ਬੈਠੇ ਆ ਵਿੱਚੋਂ ਕਈ ਬੰਦੇ, ਇਹ ਕਿੱਥੇ ਸੀਗੇ? ਅੱਜ ਖੁੱਡੀਆਂ ਸਾਹਿਬ ਕਿੱਥੇ ਸੀਗੇ ਜਿਹੜੇ ਬਠਿੰਡੇ ਤੋਂ ਕੈਂਡੀਡੇਟ ਹੈ, ਕਾਂਗਰਸ ਦੇ ਵਿੱਚ ਸੀਗੇ। ਹੋਰ ਜਿੰਨੇ ਵੀ ਤੁਹਾਨੂੰ ਬਥੇਰੇ ਮਿਲ ਜਾਣਗੇ ਜਿਹੜੇ ਲੋਕ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ, ਕਾਂਗਰਸ ਦੇ ਵਿੱਚ ਸੀਗੇ। ਆ ਜਿਹੜੇ ਮੋਹਾਲੀ ਵਾਲੇ MLA ਨੇ, ਸਭ ਤੋਂ ਅਮੀਰ MLA ਕਿੱਥੇ ਸੀਗੇ? ਅਕਾਲੀ ਦਲ ਦੇ ਵਿੱਚ ਸੀਗੇ। ਸੋ ਪਰ ਗੱਲ ਜਿਹੜੀ ਆ ਉਹ ਇਹ ਹੈ ਕਿ ਅਸੀਂ ਲੀਡਰਸ਼ਿਪ ਪੈਦਾ ਨਹੀਂ ਹੋਣ ਦੇ ਰਹੇ, ਅਸੀਂ ਦਲਿਤ ਲੀਡਰਸ਼ਿਪ ਦਾ ਉਭਾਰ ਨਹੀਂ ਹੋਣ ਦਿੱਤਾ। ਸਾਡੇ ਕੁਝ ਕਾਰਨਾਂ ਕਰਕੇ ਕੁਝ ਚਿਹਰੇ ਦਲਿਤ ਪੋਲਿਟਿਕਸ ਦੇ ਵਿੱਚ ਵੀ ਉਹ ਹਾਵੀ ਰਹੇ, ਉਹਨਾਂ ਦਾ ਪਾਰਟੀਆਂ ਦੇ ਵਿੱਚ ਬੋਲਬਾਲਾ ਰਿਹਾ, ਉਹਨਾਂ ਦੇ ਬਾਅਦ ਵੀ ਕੋਈ ਕਾਡਰ ਤਿਆਰ ਨਹੀਂ ਹੋ ਸਕਿਆ। ਸਵਾਲ ਇਹ ਨਹੀਂ ਹੈ ਕਿ ਗੁਰਪ੍ਰੀਤ GP ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ, ਸਵਾਲ ਇਹ ਨਹੀਂ ਹੈ ਕਿ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ, ਸਵਾਲ ਇਹ ਨਹੀਂ ਹੈ ਕਿ ਤੁਸੀਂ ਸੁਸ਼ੀਲ ਰਿੰਕੂ ਨੂੰ ਜਲੰਧਰ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਲਿਆ ਕੇ ਚੋਣ ਲੜਾਤੀ। ਸਵਾਲ ਇਹ ਹੈ ਕਿ ਜਿਹੜਾ ਤੁਸੀਂ ਆਪ ਇੱਕ ਅਲੱਗਾ ਰਾਜਨੀਤੀ ਕਰਨ ਦੀ ਗੱਲ ਕਰਦੇ ਸੀ, ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਗੱਲ ਕਰਦੇ ਸੀ, ਉਹ ਰਾਜਨੀਤੀ ਕਿੱਥੇ ਹੈ? ਉਹ ਦਲਿਤ ਭਾਈਚਾਰੇ ਦੇ ਵਿੱਚੋਂ ਚਿਹਰੇ ਕਿੱਥੇ ਨੇ ਜਿਨ੍ਹਾਂ ਨੂੰ ਤੁਸੀਂ ਲਿਆ ਕੇ MP ਦੀਆਂ ਟਿਕਟਾਂ ਦੇਣੀਆਂ ਸੀ? ਸੋ ਇਹ ਬੜੀ ਇੱਕ ਚਰਚਾ ਅਲੱਗ ਤਰ੍ਹਾਂ ਦੀ ਹੈ ਜਿਹੜੀ ਕਿ ਚੱਲਣੀ ਚਾਹੀਦੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ। ਆਪਾਂ ਕਹਿਣਾ ਕਿ ਸਾਰੀਆਂ ਧਿਰਾਂ ਰਾਜਨੀਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੋਵੇ। ਉਹਨਾਂ ਦੇ ਵਿੱਚੋਂ ਜਿਹੜੇ ਲੋਕ ਅੱਜ ਕੱਲ੍ਹ ਕਿਸੇ ਸਟੈਂਡ ਦੇ ਉੱਤੇ ਸੀਗੇ ਕਿ ਅਸੀਂ ਆਹ ਚੀਜ਼ ਕਰਨ ਆਏ ਹਾਂ, ਅੱਜ ਉਹੀ ਕਰ ਰਹੇ ਨੇ। ਉਹ ਕੱਲ੍ਹ ਉਹ ਥਾਪੀਆਂ ਮਾਰਦੇ ਸੀਗੇ, ਕਹਿੰਦੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ, ਚਿਹਰੇ ਹਰਾਤੇ, ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਤਾ, ਅਸੀਂ ਫਲਾਂ ਬੰਦੇ ਨੂੰ ਹਰਾਤਾ, ਵੱਡੇ ਵੱਡੇ ਲੋਕਾਂ ਨੂੰ ਹਰਾ ਕੇ ਘਰੇ ਬਿਠਾਤਾ। ਬਿਲਕੁਲ ਉਹ ਬਹੁਤ ਵੱਡੀ ਅਚੀਵਮੈਂਟ ਹੈ, ਅਸੀਂ ਮੰਨਦੇ ਹਾਂ। ਪਰ ਅੱਜ ਤੁਸੀਂ 2 ਸਾਲਾਂ 'ਚ ਐਸਾ ਕੀ ਹੋਇਆ ਕਿ ਤੁਸੀਂ ਉਹੀ ਚਿਹਰਿਆਂ ਦੀ ਰਾਜਨੀਤੀ ਦੇ ਵਿੱਚ ਤੁਸੀਂ ਪੈ ਗਏ? 5 ਮੰਤਰੀ ਤੁਹਾਨੂੰ ਉਤਾਰਨੇ ਪਏ, 3 ਕੈਂਡੀਡੇਟ ਤੁਸੀਂ ਇੰਪੋਰਟ ਕਰ ਲਏ ਆ। ਆਪਦੇ ਯਾਰਾਂ ਦੋਸਤਾਂ ਨੂੰ ਟਿਕਟਾਂ ਦੇ ਕੇ ਤੁਹਾਨੂੰ ਭੇਜਣਾ ਪੈ ਰਿਹਾ ਕਿ ਨਹੀਂ ਜੀ ਫਲਾਣੇ ਹਲਕੇ 'ਚ ਜਾਓ। ਚਲੋ ਇਹ ਤਾਂ ਸਾਰੇ ਹੀ ਕਰਦੇ ਆ, ਅਕਾਲੀ ਦਲ ਨੇ ਵੀ ਕੀਤਾ, ਇੱਕ ਮਿਸਾਲ ਦਿੱਤੀ ਹੈ, ਕਾਂਗਰਸ ਨੇ ਵੀ ਕੀਤਾ, ਕਾਂਗਰਸ ਨੇ ਬਥੇਰਾ ਥਾਈਂ ਕੀਤਾ ਹੋਣਾ। ਪਰ ਲੋਕਲ ਲੀਡਰਸ਼ਿਪ ਇਹਦਾ ਜਿਹੜਾ ਅਸਲ ਦੇ ਵਿੱਚ ਇੱਕ ਹੋਰ ਕਾਰਨ ਵੀ ਹੈ, ਉਹ ਇਹ ਹੈ ਕਿ ਕਈ ਸੀਟਾਂ ਪਹਿਲਾਂ ਰਿਜ਼ਰਵ ਨਹੀਂ ਸੀ ਹੁੰਦੀਆਂ। ਉੱਥੇ ਰਿਜ਼ਰਵ ਨਾ ਹੋਣ ਕਰਕੇ ਜਿਹੜੀ ਡੋਮੀਨੇਟ ਧਿਰ ਹੈ, ਜੇ ਕਾਸਟ ਦੇ ਹਿਸਾਬ ਦੇ ਨਾਲ ਵੀ ਦੇਖੀਏ ਤਾਂ ਉਹ ਧਿਰਾਂ ਦਾ ਉਹਦੇ ਉੱਤੇ ਕਬਜ਼ਾ ਰਿਹਾ ਉਹਨਾਂ ਸੀਟਾਂ ਦੇ ਉੱਤੇ। ਮੰਨ ਲਓ ਫਰੀਦਕੋਟ ਜਗਮੀਤ ਸਿੰਘ ਬਰਾੜ ਲੜਦੇ ਰਹੇ ਕਿਸੇ ਸਮੇਂ, ਬਾਦਲ ਪਰਿਵਾਰ, ਸੁਖਬੀਰ ਸਿੰਘ ਬਾਦਲ ਇੱਥੋਂ ਹਾਰੇ ਹੋਏ ਆ ਇੱਕ ਵਾਰੀ। ਇਸੇ ਤਰ੍ਹਾਂ ਹੋਰ ਬਥੇਰੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਤੇ ਉੱਤੇ, ਕਿਉਂਕਿ ਉਹ ਜਰਨਲ ਸੀਗੀਆਂ, ਉੱਥੇ ਦਲਿਤ ਭਾਈਚਾਰੇ ਦੀ ਰਾਜਨੀਤੀ ਦਾ, ਲੀਡਰਸ਼ਿਪ ਦਾ ਉਭਾਰ ਹੋ ਹੀ ਨਹੀਂ ਸਕਿਆ। ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਜਰਨਲ ਸੀਟ ਹੈ, ਕਾਂਗਰਸ ਨੇ ਵੀ ਇਹ ਮੰਨਿਆ ਕਿ ਚਲੋ ਜਰਨਲ ਹੈ, ਕੋਈ ਨਹੀਂ, ਆਪਣਾ ਕਿਹੜਾ ਲੀਡਰ ਹੈ ਉੱਥੇ ਕੋਈ। ਮੁਹੰਮਦ ਸਦੀਕ ਤੁਹਾਨੂੰ ਯਾਦ ਹੋਣਾ ਪਹਿਲਾਂ ਭਦੌੜ ਤੋਂ ਲੜੇ ਸੀਗੇ MLA ਦੀ ਚੋਣ, ਫਿਰ ਉਹਨਾਂ ਨੂੰ ਕਿਹਾ ਗਿਆ ਕਿ ਫਰੀਦਕੋਟ ਲੜੋ। ਉਹਨਾਂ ਦੀ ਕਿਸਮਤ ਦੇਖੋ ਤੁਸੀਂ, ਮੁਹੰਮਦ ਸਦੀਕ ਸਾਹਿਬ ਦੀ, ਉਹ ਪਹਿਲਾਂ ਭਦੌੜੋਂ ਲੜੇ ਤੇ ਉਹਨਾਂ ਦਾ ਦਰਬਾਰਾ ਸਿੰਘ ਗੁਰੂ ਦੇ ਨਾਲ ਪੇਚਾ ਪਿਆ ਰਿਹਾ। 3-4 ਸਾਲ ਬਾਅਦ ਜਦੋਂ ਸਰਕਾਰ ਆ ਗਈ, ਮੇਰੇ ਖਿਆਲ 2012 ਦੀਆਂ ਗੱਲਾਂ ਨੇ, ਕਿਉਂਕਿ 2017 ਦੇ ਵਿੱਚ ਤਾਂ ਉਹ ਸ਼ਾਇਦ 19 ਦੇ ਵਿੱਚ ਤਾਂ ਆ ਕੇ ਉਹ ਲੜੇ ਨੇ ਆਪਣੀ ਲੋਕ ਸਭਾ ਚੋਣ, ਤਾਂ ਉਹਨਾਂ ਦਾ ਪੇਚਾ ਪਿਆ ਰਿਹਾ ਦਰਬਾਰਾ ਸਿੰਘ ਗੁਰੂ ਦੇ ਨਾਲ। ਹਾਈ ਕੋਰਟ ਨੇ ਉਹ ਫੈਸਲਾ ਦਿੱਤਾ। ਉਦੋਂ ਨੂੰ ਫੈਸਲਾ ਜਦੋਂ ਨੂੰ ਆਇਆ, ਉਦੋਂ ਨੂੰ ਸ਼ਾਇਦ 15 ਦੇ ਵਿੱਚ ਉਹ ਆਇਆ ਫੈਸਲਾ, ਸ਼ਾਇਦ ਉਹ 16 ਦੇ ਸ਼ੁਰੂਆਤ ਦੇ ਵਿੱਚ ਆਇਆ। ਉਹਨਾਂ ਨੇ 2 ਸਾਲ ਵਧਾਈਕੀ ਮਾਣੀ ਸਦੀਕ ਸਾਹਿਬ ਨੇ। 17 ਦੇ ਵਿੱਚ ਉਹ ਹਾਰ ਗਏ। ਜਦੋਂ ਹਾਰ ਗਏ ਤੇ 19 ਦੇ ਵਿੱਚ ਉਹਨਾਂ ਨੂੰ ਲੋਕ ਸਭਾ ਟਿਕਟ ਦਿੱਤੀ ਫਰੀਦਕੋਟ ਤੋਂ, ਉੱਥੋਂ ਉਹ ਜਿੱਤ ਗਏ। ਹੁਣ ਉਹਨਾਂ ਨੇ ਐਜ਼ ਐਨ MP ਉਹਨਾਂ ਦੀ ਪਰਫਾਰਮੈਂਸ ਕੀ ਰਹੀ ਹੈ, ਉਹ ਕਿੰਨਾ ਕੁ ਬੋਲੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ।
ਉਹ ਜਦੋਂ ਉਹਨਾਂ ਨੂੰ ਇੱਕ ਵਾਰੀ ਸਵਾਲ ਕੀਤਾ ਪ੍ਰੈਸ ਨੇ ਕਿ ਤੁਸੀਂ ਜੀ ਬੋਲੇ ਨਹੀਂ ਜਾਂ ਕਿਵੇਂ, ਉਹ ਕਹਿੰਦੇ ਜੀ ਮੇਰਾ ਤਾਂ ਮੋਢਾ ਉਤਰਿਆ ਹੋਇਆ। ਇੱਕ ਵਾਰੀ ਪਹਿਲਾਂ ਸਵਾਲ ਪਹਿਲਾਂ ਇੱਕ ਫੋਟੋ ਵਾਇਰਲ ਹੋ ਗਈ ਸੀ, ਉਦੋਂ ਉਹ ਸੌਂ ਰਹੇ ਸੀਗੇ। ਉਹ ਇਸੇ ਕਰਕੇ ਦੇਖੋ ਕਈ ਚੀਜ਼ਾਂ ਕਾਰਨ ਬਣਦੀਆਂ ਨੇ, ਕਿਸੇ ਦੀ ਚੜ੍ਹਾਈ ਦਾ ਤੇ ਕਿਸੇ ਦੀ ਉਤਰਾਈ ਦਾ। ਜਦੋਂ ਉਹ ਸੌਂ ਰਹੇ ਸੀਗੇ ਨਾ, ਉਹ ਜਦੋਂ ਫੋਟੋ ਵਾਇਰਲ ਹੋਈ, ਉਦੋਂ ਠੀਕ ਭਗਵੰਤ ਮਾਨ ਬੜੇ ਐਕਟਿਵ ਸੀਗੇ ਤੇ ਉਦੋਂ ਇਹਨਾਂ ਨੇ ਕਵਿਤਾ ਨੋਟਬੰਦੀ ਤੇ जीएसटी ਤੇ मोदी साहब बताओ 15-15 लाख कब आने वाले हैं, अच्छे दिन कब आने वाले हैं, ਇਹ ਕਵਿਤਾ ਗਾਈ ਤੇ ਉਹ ਇੰਨੀ ਵਾਇਰਲ ਹੋਈ, ਤੁਸੀਂ ਯਕੀਨ ਕਰਿਓ ਕਿ ਆਪਣੇ ਤਾਂ ਉਹ ਮਤਲਬ ਪੰਜਾਬੀਆਂ ਨੇ ਤਾਂ ਕਰਨੀ ਸੀ ਵਾਇਰਲ, ਕਿਉਂਕਿ ਬੜੇ ਐਕਟਿਵ ਸੀਗੇ ਭਗਵੰਤ ਮਾਨ ਐਜ਼ ਐਨ ਮੈਂਬਰ ਪਾਰਲੀਮੈਂਟ। ਉਹ ਦੱਖਣ ਦੀ ਰਾਜਨੀਤੀ ਦੇ ਵਿੱਚ ਉਸਨੇ ਬੜੀ ਧੱਕ ਪਾਈ। ਲੋਕਾਂ ਨੂੰ ਬੜਾ ਲੱਗਿਆ ਕਿ ਯਾਰ ਇੱਕ ਚਿਹਰਾ ਹੈ ਜਿਹਨੇ ਪ੍ਰਧਾਨ ਮੰਤਰੀ ਦੀ ਜੁਮਲਿਆਂ ਤੇ ਕਵਿਤਾ ਬਣਾਤੀ, ਔਰ ਉਹ ਚਿਹਰਾ ਕੌਣ ਆ? ਕਾਂਗਰਸੀ ਹੈ ਕੋਈ? ਨਹੀਂ। ਕਹਿੰਦੇ ਕੋਈ ਅਕਾਲੀ ਹੈ? ਨਹੀਂ। ਕੋਈ ਹੋਰ ਦਲ ਦਾ? ਨਹੀਂ। ਕਹਿੰਦੇ ਕੌਣ ਹੈ? ਆਮ ਆਦਮੀ ਪਾਰਟੀ ਦਾ ਆਮ ਬੰਦਾ। ਔਰ ਮਾਨ ਸਾਹਿਬ ਅੱਜ ਹਾਰੇ ਹੋਇਆਂ ਨੂੰ ਟਿੱਚਰਾਂ ਕਰਦੇ ਆ ਕਿ ਤੁਹਾਨੂੰ ਕਿਹਨੇ ਕਹਿਤਾ, ਤੁਸੀਂ ਤਾਂ ਐਂ ਕਰਤੇ ਐਂ ਕਰਤੇ। ਮਾਨ ਸਾਹਿਬ ਜਿਹੜਾ ਵਿਰੋਧੀ ਧਿਰ ਦੇ ਵਿੱਚ ਤੁਹਾਡੇ ਬਰਾਬਰ ਬੈਠਾ ਨਾ, ਉਹ ਵੀ ਚੁਣਿਆ ਹੋਇਆ ਲੋਕਾਂ ਦਾ। ਠੀਕ ਹੈ, ਉਹਨਾਂ ਨੂੰ ਲੋਕਾਂ ਨੇ ਮੈਂਡੇਟ ਨਹੀਂ ਦਿੱਤਾ, ਆਪਾਂ ਮੰਨਦੇ ਹਾਂ ਇਹ ਗੱਲ। ਤੁਸੀਂ ਟਿੱਚਰਾਂ ਨਾ ਕਰੋ, ਤੁਸੀਂ ਵੀ ਲਹਿਰਾ ਗਾਗਾ ਤੋਂ ਹਾਰੇ ਹੋਏ। ਹੁਣ ਤੁਹਾਨੂੰ ਮੈਂ ਸਮੇਂ ਦਾ ਤਕਾਜ਼ਾ ਦੱਸਦਾ। ਇੱਕ ਨਾ ਕਹਾਵਤ ਹੈ ਕਿ ਜਦੋਂ ਨਾ ਪਾਣੀ ਹੁੰਦਾ ਤੇ ਉਦੋਂ ਮੱਛੀਆਂ ਕੀੜੇ ਮਕੌੜੇ ਖਾਂਦੀਆਂ, ਜਦੋਂ ਤਲਾਅ ਚੋਂ ਪਾਣੀ ਸੁੱਕ ਜਾਂਦਾ ਫਿਰ ਕੀੜੇ ਮਕੌੜੇ ਮੱਛੀਆਂ ਨੂੰ ਖਾਂਦੇ ਆ। ਇਹ ਸਮੇਂ ਦੀ ਗੱਲ ਹੈ। ਸਮਾਂ ਦੇਖੋ ਤੁਸੀਂ, ਰਜਿੰਦਰ ਕੌਰ ਭੱਠਲ ਨੇ ਭਗਵੰਤ ਮਾਨ ਨੂੰ ਟੀਚਰ ਕੀਤੀ ਕਿ ਉਹ ਤਾਂ ਜੀ ਕਮੇਡੀਅਨ ਸੀਗਾ, ਹਾਰ ਗਿਆ। ਇਹ 2012 ਦੀ ਗੱਲ ਹੈ, ਜਦੋਂ ਹਾਰ ਗਏ ਸੀ ਲਹਿਰਾ ਗਾਗਾ ਤੋਂ। ਭਗਵੰਤ ਮਾਨ PPP ਤੋਂ ਲੜੇ ਸੀਗੇ ਉਦੋਂ। ਅੱਛਾ, ਬੀਬੀ ਜੀ ਨੇ ਟੀਚਰ ਕੀਤੀ। ਭਗਵੰਤ ਮਾਨ ਸਾਹਿਬ 2014 ਦੇ ਵਿੱਚ MP ਬਣ ਗਏ। 2022 ਆਉਂਦੇ ਮਾਨ ਸਾਹਿਬ ਬਣ ਗਏ ਮੁੱਖ ਮੰਤਰੀ। ਉਸੇ ਮੁੱਖ ਮੰਤਰੀ ਨੇ ਜਿਹੜੀ ਬੀਬੀ ਨੇ ਉਹਨੂੰ 2012 ਦੇ ਵਿੱਚ ਟੀਚਰ ਕੀਤੀ ਸੀ ਹਾਰਨ ਤੋਂ ਬਾਅਦ, ਉਹ ਬੰਦੇ ਨੇ ਸਮੇਂ ਨੇ ਉਹਦਾ 10 ਸਾਲਾਂ ਬਾਅਦ 25 ਸਾਲਾਂ ਤੋਂ ਮੱਲੀ ਕੋਠੀ ਚੋਂ ਸਮਾਨ ਚਕਵਾਤਾ। ਇਹ ਹੈ ਸਮਾਂ, ਬਦਲ ਜਾਂਦਾ, ਇਹ ਸਦਾ ਨਹੀਂ ਰਹਿੰਦਾ। ਹੁਣ ਵਾਲਿਆਂ ਤੇ ਵੀ ਲਾਗੂ ਹੁੰਦਾ। 25 ਸਾਲ ਹੋ ਗਏ ਸੀ ਰਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਨੱਪਿਆਂ ਚੰਡੀਗੜ੍ਹ ਦੇ ਵਿੱਚ। ਮਾਨ ਸਾਹਿਬ ਕਹਿੰਦੇ ਖਾਲੀ ਕਰਨੀ ਪਊਗੀ। ਉਹ ਕਹਿੰਦੇ ਜੀ ਨਹੀਂ, ਮੈਂ ਵਿਰੋਧੀ ਧਿਰ ਦੀ ਲੀਡਰ ਰਹੀ ਹਾਂ, ਮੈਂ ਆਏ ਰਹੀ ਹਾਂ, ਮੈਂ ਉਹ ਰਹੀ ਹਾਂ। ਉਹ ਕਹਿੰਦੇ ਜੀ ਖਾਲੀ ਤਾਂ ਕਰਨੀ ਹੀ ਪੈਣੀ ਹੈ। ਸਿੱਧਾ 2 ਟੁਕ ਸ਼ਬਦ, ਸਮਾਨ ਚੱਕੋ, ਬਸ ਹੋਰ ਕੋਈ ਗੱਲ ਨਹੀਂ। ਖਾਲੀ ਕਰਨੀ ਪਈ। ਮਨਪ੍ਰੀਤ ਬਾਦਲ ਉਹ ਕਹਿੰਦੇ ਮੈਂ ਸਮਾਨ ਆਪ ਪਾਇਆ, ਇਹ ਪਰਚੀਆਂ ਕੱਢ ਲੈ। ਤੁਹਾਨੂੰ ਪਤਾ ਇਹਨਾਂ ਦਾ ਜਿਹੜਾ ਤੰਤਰ ਆ ਨਾ, ਬਹੁਤ ਜ਼ਿਆਦਾ ਤਾਕਤਵਰ ਹੈ ਇਸ ਮਾਮਲੇ ਦੇ ਵਿੱਚ। ਇਹ ਰਿਕਾਰਡ ਕੱਢ ਲਿਆ ਕਿ ਤੁਸੀਂ ਸਰਕਾਰੀ ਖਜ਼ਾਨੇ ਚੋਂ ਫਰਨੀਚਰ ਖਰੀਦਿਆ ਸੀ, ਜਿਹੜਾ ਤੁਸੀਂ ਪਰਸਨਲ ਖਰੀਦਿਆ ਚੱਕ ਕੇ ਲੈ ਜਾਓ ਲੱਦੋ ਟੈਂਪੂ ਤੇ ਜਿਹੜਾ ਸਰਕਾਰੀ ਖਜ਼ਾਨੇ ਚੋਂ ਖਰੀਦਿਆ ਉਹ ਰੱਖੋ ਇੱਥੇ, ਕੋਠੀ ਖਾਲੀ ਕਰੋ। ਖਾਲੀ ਕਰਵਾ ਲਈ। ਇਹ ਸਮੇਂ ਦਾ ਤਕਾਜ਼ਾ। ਪਾਵਰ ਬਦਲੀ, ਸੱਤਾ ਬਦਲੀ, ਹੱਥ ਆ ਗਈ। ਫਿਰ ਜਿਹਦੀਆਂ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਕਹਿੰਦੇ ਹੁੰਦੇ ਨਾ ਤਕੜੇ ਦਾ 37 ਵੀ 100। ਤਕੜਾ ਤਾਂ ਫਿਰ ਜਿਹਦੇ ਕੋਲੇ ਕੁਰਸੀ ਉਹ ਤਾਂ ਫਿਰ ਇਦਾਂ ਹੀ ਕਰਦਾ। ਪਰ ਅਸਲ ਦੇ ਵਿੱਚ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੁਸੀਂ ਇਨਕਲਾਬ ਦੀ ਗੱਲ ਕਰਦੇ ਸੀ, ਤੁਸੀਂ ਬਦਲਾਅ ਦੀ ਗੱਲ ਕਰਦੇ ਸੀ। ਬਦਲਾਅ ਕਰਦੇ ਕਰਦੇ ਅੱਜ ਤੁਸੀਂ ਉਹੀ ਰਾਜਨੀਤੀ ਕਰ ਰਹੇ ਹੋ ਜਿਹੜੀਆਂ ਦੂਜੀਆਂ ਪਾਰਟੀਆਂ ਕਰ ਰਹੀਆਂ ਸੀ। ਠੀਕ ਹੈ, ਪਾਰਟੀਆਂ ਬਦਲਣਾ ਲੋਕਾਂ ਦਾ ਆਪਣਾ ਪਰਸਨਲ ਕਹਿ ਲਓ, ਉਹਨਾਂ ਦਾ ਬੈਨੀਫਿਟ ਦੀ ਗੱਲ ਕਰ ਲਓ, ਜਾਂ ਉਹਨਾਂ ਦੇ ਪਰਸਨਲ ਜਿਹੜੇ ਨੇ ਉਹ ਫਾਇਦੇ ਨੁਕਸਾਨ ਨੇ, ਪ੍ਰੋਫਿਟ ਨੇ ਉਹ। ਪਰ ਅਸਲ ਦੇ ਵਿੱਚ ਤੁਸੀਂ ਕਿੱਥੇ ਖੜ ਰਹੇ ਹੋ ਕਿ ਮਹੀਨਾ ਪਹਿਲਾਂ ਜਿਹੜੀ ਗੱਲ ਖੁਦ ਕਰਦੇ ਹੋ, ਮਹੀਨਾ ਪਹਿਲਾਂ ਉਸ ਗੱਲ ਨੂੰ ਰੱਦ ਕਰਨਾ ਕਿੰਨਾ ਔਖਾ ਹੁੰਦਾ, ਤੇ ਪਰ ਤੁਹਾਡੇ ਲਈ ਕਿੰਨਾ ਸੌਖਾ ਹੈ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧ ਗਏ। ਪਟਿਆਲਾ ਦੇ ਵਿੱਚ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਹੈਰੀ ਬੋਪਾਰਾਏ ਤੇ ਟੀਮ ਵੱਲੋਂ ਗੈਂਗਸਟਰ ਲੱਕੀ ਪਟਿਆਲ ਗਰੋਹ ਦੇ 3 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਲਾਈਨ ਵਿਖੇ SSP ਵਰੁਣ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਸਰਾਏ ਅਮਾਨਤ ਖਾਨ ਜ਼ਿਲ੍ਹਾ ਤਰਨਤਾਰਨ, ਰੋਹਿਤ ਕੁਮਾਰ ਅਤੇ ਗੁਲਸ਼ਨ ਕੁਮਾਰ ਗੁੱਲੂ ਵਾਸੀ ਰਾਜਪੁਰਾ ਸ਼ਾਮਲ ਨੇ। ਤੇ ਇਹਨਾਂ ਨੂੰ ਅਮਰੀਕਾ ਦੇ ਵਿੱਚ ਕੋਈ ਗੈਂਗਸਟਰ ਆ, ਉਹਦਾ ਨਾਮ ਆਉਂਦਾ, ਉਹ ਇਹਨਾਂ ਨੂੰ ਚਲਾ ਰਿਹਾ ਸੀ, ਆਪਰੇਟ ਕਰ ਰਿਹਾ ਸੀ, ਜਿਹੜਾ ਕਿ ਲੱਕੀ ਪਟਿਆਲ ਦਾ ਨਜ਼ਦੀਕੀ ਹੈ। ਲੱਕੀ ਪਟਿਆਲ ਦੇ ਬਾਰੇ ਕਿਹਾ ਜਾਂਦਾ ਕਿ ਉਹਦਾ ਜਿਹੜਾ ਕੰਮ ਆ ਉਹ ਫਰੌਤੀਆਂ ਮੰਗਣਾ ਤੇ ਟਾਰਗੇਟਿਡ ਕਿਲਿੰਗ ਹੈ। ਹੁਣ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਕਿਸੇ ਆਪਣੇ ਵਿਰੋਧੀ ਗੈਂਗ ਦੇ ਮੈਂਬਰ ਉੱਤੇ ਹਮਲਾ ਕਰਨਾ ਸੀਗਾ ਤੇ ਇਹਨਾਂ ਨੂੰ ਹੁਣ ਤਿੰਨਾਂ ਨੂੰ, ਲੱਕੀ ਪਟਿਆਲ ਦੇ ਜਿਹੜੇ ਗਰੋਹ ਦੇ ਮੈਂਬਰ ਹੈ, ਇਹਨਾਂ ਨੂੰ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਜਿਹੜਾ ਉਹ ਕਾਬੂ ਕਰ ਲਿਆ। ਤੇ ਇਹ ਦੱਸਦੇ ਆ ਕਿ ਜਿਹੜੇ ਤੇ ਹਮਲਾ ਕਰਨਾ ਸੀਗਾ ਉਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਸਾਥੀ ਹੈ, ਜਿਨ੍ਹਾਂ ਤੇ ਇਹਨਾਂ ਨੇ ਹਮਲਾ ਕਰਨ ਦੀ ਪਲੈਨਿੰਗ ਬਣਾਈ ਸੀ। ਉਹਦਾ ਨਾਮ ਦੱਸਿਆ ਗਿਆ ਗੋਲਡੀ ਢਿੱਲੋਂ, ਜਿਹਦੇ ਤੇ ਇਹਨਾਂ ਨੇ
ਅਟੈਕ ਕਰਨਾ ਸੀਗਾ। ਉਧਰ ਦੂਜੀ ਖਬਰ ਵੀ ਇਸੇ ਤਰ੍ਹਾਂ ਹੈ ਕਿ ਪੁਲਿਸ ਨੇ ਏਜੀਟੀਐਫ ਨੇ ਗੁਰਪ੍ਰੀਤ ਲੈਂਬਰ ਤੇ ਜੱਸਾ ਨੂਰਵਾਲਾ ਗੈਂਗ ਦੇ 2 ਸਾਥੀਆਂ ਜਗਦੀਪ ਸਿੰਘ ਉਰਫ ਰਿੰਕੂ, ਬਲਵਿੰਦਰ ਸਿੰਘ ਉਰਫ ਬੱਬੂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੱਸਿਆ ਕਿ ਇਹ ਗਰੋਹ ਲੁਧਿਆਣਾ, ਜਗਰਾਓਂ, ਮੋਗਾ, ਬਠਿੰਡਾ ਤੇ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਕਤਲ ਦੀ ਕੋਸ਼ਿਸ਼, ਅਗਵਾ, ਫਰੌਤੀ ਵਰਗੇ ਕਈ ਅਪਰਾਧਾਂ ਦੇ ਵਿੱਚ ਸ਼ਾਮਲ ਹੈ। ਰਿੰਕੂ ਇੱਕ ਮੋਗੇ ਦੇ ਵਿੱਚ ਕੇਸ ਦਰਜ ਹੋਇਆ ਸੀ, ਉਸ ਮਾਮਲੇ ਦੇ ਵਿੱਚ ਭਗੌੜਾ ਹੈ। ਬੱਬੂ ਨੂੰ ਜੂਨ 2023 ਦੇ ਵਿੱਚ ਲੁਧਿਆਣਾ ਦੀ ਐਸਟੀਐਫ ਦੇ ਉੱਤੇ ਨੀਲੋਂ ਦੇ ਵਿੱਚ ਉਹਨੇ ਗੋਲੀਬਾਰੀ ਕੀਤੀ ਸੀ, ਉਦੋਂ ਤੋਂ ਫਰਾਰ ਹੈ। ਇਹਨਾਂ ਦੇ ਕੋਲੋਂ ਵੀ 2 ਪਿਸਤੌਲ ਤੇ 10 ਕਾਰਤੂਸ ਬਰਾਮਦ ਹੋਏ ਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਤੇ ਹੁਣ ਆਪਾਂ ਲੈਂਦੇ ਹਾਂ ਇੱਕ ਸ਼ਾਰਟ ਬ੍ਰੇਕ।